ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ, ਕਲੋਬਸ, ਸਤਨਾਮ ਸਿੰਘ ਜੀ, ਸੈਲਮਾ, ਬਹਾਦਰ ਸਿੰਘ ਜੀ, ਫੌਲਰ, ਅਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ, ਪ੍ਰੀਮਾਉਂਟ, ਸਰਬਜੀਤ ਸਿੰਘ ਚੋਕਰ, ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ, ਜੁੱਬਾ ਸਿਟੀ, ਸੋਢੀ ਸਿੰਘ, ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਆਤ ਜੀ, ਗੱਲ ਕਰਦੇ ਸਭ ਤੋਂ ਪਹਿਲਾਂ ਰਿਗਾਰਡਿੰਗ ਮੋਰਚੇ ਦੀ ਜੋ ਕਨਸੂਆਂ ਮਿਲ ਰਹੀਆਂ ਕਿ ਸਮਾਪਤੀ ਵੱਲ। ਬਿਲਕੁਲ ਜੀ, ਲੱਗ ਰਿਹਾ ਤਕਰੀਬਨ ਜਿਹੜਾ ਦੀ ਅੱਜ ਕਿਹਾ ਗਿਆ ਕਿ ਅਖੰਡ ਪਾਠ ਉੱਥੇ ਰੱਖੇ ਜਾਣਗੇ। ਐਤਵਾਰ ਨੂੰ ਇਹਨਾਂ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇੰਨੀਆਂ ਕੁ ਕਨਸੂਆਂ ਜਿਹੜੀਆਂ ਜੀ ਉਹ ਮਿਲ ਰਹੀਆਂ ਨੇ ਕਿ ਮੋਰਚਾ ਸਮਾਪਤ ਕਰਨ ਦੀ ਤਿਆਰੀ ਜਿਹੜੀ ਹੈ ਜੀ ਹੋ ਗਈ ਹੋਈ ਆ। ਜਿਹੜੀਆਂ ਮੁੱਖ ਮੰਗਾਂ ਰੱਖੀਆਂ ਗਈਆਂ ਸੀਗੀਆਂ, ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ, ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਾਸਤੇ ਇਹ ਕਿਹਾ ਗਿਆ ਜੀ ਕਿ ਸਰਕਾਰ ਦਾ ਕੋਈ ਨੁਮਾਇੰਦਾ ਐਤਵਾਰ ਨੂੰ ਇੱਥੇ ਬਰਗਾੜੀ ਦੇ ਵਿੱਚ ਆ ਕੇ ਇਹਦੇ ਸੰਬੰਧੀ ਐਲਾਨ ਕਰ ਸਕਦਾ ਹੈ। ਜਿਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਪ੍ਰਗਟ ਕੀਤੀ ਜਾ ਰਹੀ ਹੈ। ਸਰਕਾਰ ਦਾ ਨੁਮਾਇੰਦਾ ਆ ਕੇ ਕੀ ਐਲਾਨ ਜਿਹੜਾ ਜੀ ਕਰੂਗਾ, ਇਹ ਵੱਡਾ ਜਿਹੜਾ ਜੀ ਇੱਕ ਪੱਖ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੇ SIT ਨੇ ਕੁਝ ਜਿਹੜੇ ਅਫਸਰਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਸੀਗਾ, ਜਿਹਦੇ ਵਿੱਚ ਇਰਾਦਾ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ ਸੀ। ਜਦੋਂ ਹਾਈ ਕੋਰਟ ਦੇ ਵਿੱਚ ਚਲੇ ਗਏ ਤਾਂ ਜਿਹੜੇ ਕੁਝ ਟੈਕਨੀਕਲੀ ਜਾਣਨ ਵਾਲੇ ਲੋਕ ਇਹ ਕਹਿੰਦੇ ਆ ਕਿ ਵੱਡੇ ਵਕੀਲ ਬੇਸ਼ੱਕ ਪੇਸ਼ ਕੀਤੇ ਗਏ, ਪਰ ਉਹਨਾਂ ਨੇ ਸਟੇ ਤੁੜਵਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਸਟੇ ਕਿਸੇ ਤਰੀਕੇ ਦੇ ਨਾਲ ਟੁੱਟੇ। ਇਹਦਾ ਮਤਲਬ ਕਿ ਸਰਕਾਰ ਜਿਹੜੀ ਆ ਜੀ ਉਹ ਇਹਨੂੰ ਥੋੜਾ ਲੰਮਾ ਖਿੱਚਣਾ ਚਾਹੁੰਦੀ ਆ। ਦੂਜੇ ਪਾਸੇ SIT ਜਿਹੜੀ ਬਣੀ, ਜਿਹਨੇ ਵੱਖ-ਵੱਖ ਲੋਕਾਂ ਦੇ ਬਿਆਨ ਜਿਹੜੇ ਆ ਜੀ ਉਹ ਕ੍ਰਮਬੰਧ ਕੀਤੇ ਆ। ਹਾਲਾਂਕਿ ਕੱਲ ਬਲਜੀਤ ਸਿੰਘ ਦਾਦੂਵਾਲ ਦੇ ਬਿਆਨ ਵੀ ਜਿਹੜੇ ਆ ਜੀ ਉਹ SIT ਨੇ ਰਿਕਾਰਡ ਕੀਤੇ ਆ। ਬਲਜੀਤ ਸਿੰਘ ਦਾਦੂਵਾਲ ਉਸ ਟਾਈਮ ਉੱਥੇ ਸੀ ਜਦੋਂ ਇਹ ਫਰੀਦਕੋਟ ਦੇ ਵਿੱਚ, ਮਾਫ ਕਰਨਾ, ਕੋਟਕਪੂਰੇ ਦੇ ਵਿੱਚ ਚੌਂਕ ਦੇ ਵਿੱਚ ਜਿਹੜੀ ਆ ਜੀ ਇਹ ਘਟਨਾ ਵਾਪਰੀ ਆ। ਉਸ ਟਾਈਮ ਦੇ ਉੱਤੇ ਉਹਨਾਂ ਪੁਲਿਸ ਵਾਲਿਆਂ ਦੇ ਨਾਮ ਲੈ ਕੇ ਵੀ ਦੱਸਿਆ ਕਿ ਕਿਹੜੇ-ਕਿਹੜੇ ਪੁਲਿਸ ਵਾਲੇ ਸੀਗੇ ਜਿਨ੍ਹਾਂ ਨੇ ਉੱਥੇ ਕਾਰਵਾਈ ਦੇ ਹੁਕਮ ਜਿਹੜੇ ਆ ਜੀ ਕੀਤੇ ਸੀਗੇ। ਹੁਣ ਐਤਵਾਰ ਤੱਕ, ਕਿਉਂਕਿ ਇੱਕ ਦਿਨ ਦੇ ਵਿੱਚ ਜਿਹੜਾ ਜੀ ਕੀ SIT ਦੀ ਕੋਈ ਰਿਪੋਰਟ ਜਿਹੜੀ ਆ ਜੀ ਉਹ ਸਬਮਿਟ ਹੋਊਗੀ। ਸਰਕਾਰ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਕੀ ਆਖੂ। ਦੇਖੋ, ਇੱਕ ਤਾਂ ਚੀਜ਼ਾਂ ਇਹ ਨੇ ਕਿ SIT ਨੇ ਜਿਹੜੇ ਗ੍ਰਿਫਤਾਰ ਕੀਤੇ ਸੀਗੇ, ਜਿਹੜੇ CBI ਨੂੰ ਦੇਤੇ ਸੀ, CBI ਨੇ ਅੱਗੋਂ ਚਲਾਨ ਪੇਸ਼ ਨਹੀਂ ਕੀਤਾ, ਉਹ ਜ਼ਮਾਨਤਾਂ ਲੈ ਗਏ ਉਸ ਜਿਹੜਾ ਜੀ ਕੇਸ ਵਾਲੇ ਮਾਮਲੇ 'ਚ। ਉਹਦਾ ਸਰਕਾਰ ਜਿਹੜਾ ਜੀ ਉਹ ਕੀ ਕਹੂਗੀ। 190 ਦਿਨ ਜਿਹੜੇ ਜੀ ਇਸ ਮੋਰਚੇ ਨੂੰ ਹੋ ਗਏ। ਸ਼ਾਇਦ ਕਿਤੇ ਨਾ ਕਿਤੇ ਇੱਕ ਚੀਜ਼ ਜਿਹੜੀ ਇਹ ਮੋਰਚਾ ਲਾ ਕੇ ਬੈਠੇ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਉਹ ਘਰ ਕਰ ਗਈ ਹੈ ਕਿ ਜੇ 25 ਤਰੀਕ ਨੂੰ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਇੱਕ ਨਵਾਂ ਅਕਾਲੀ ਦਲ ਬਣਾਉਣ ਦੇ ਵਾਸਤੇ। ਇੱਕ ਤਾਂ ਇੱਕ ਪਾਸੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਹਦੀ ਤਿਆਰੀ ਹੋ ਗਈ ਆ। 16 ਤਰੀਕ ਨੂੰ ਉਹਨਾਂ ਨੇ ਐਲਾਨ ਕਰਨਾ, ਜਿਹਦਾ ਨਾਮ ਸੰਭਾਵੀ ਰੂਪ ਦੇ ਵਿੱਚ ਟਕਸਾਲੀ ਅਕਾਲੀ ਦਲ ਹੋ ਸਕਦਾ, ਕਿਉਂਕਿ ਪਹਿਲਾਂ ਸੈਡ ਬੈਡ ਮੈਡ ਤੇ ਟੈਡ ਅਗਲਾ ਜਿਹੜਾ ਜੀ ਹੋ ਸਕਦਾ ਟਕਸਾਲੀ ਅਕਾਲੀ ਦਲ, ਇਹਦਾ ਨਾਮ ਸੰਭਾਵੀ ਰੂਪ 'ਚ ਹੋ ਸਕਦਾ। ਸੁਖਪਾਲ ਸਿੰਘ ਖਹਿਰਾ ਤੇ ਜਿਹੜੇ ਬੈਂਸ ਭਰਾ ਤੇ ਡਾਕਟਰ ਗਾਂਧੀ ਹੋਰੀ ਇੱਕ ਮਾਰਚ ਕੱਢ ਰਹੇ ਆ। ਕਿਹਾ ਜਾ ਰਿਹਾ ਹੈ ਕਿ ਸ਼ਾਇਦ 16 ਤਰੀਕ ਨੂੰ ਉਹ ਵੀ ਕੋਈ ਐਲਾਨ ਜਿਹੜਾ ਜੀ ਉਹ ਕਰ ਸਕਦੇ ਆ। ਜਿਹੜਾ ਨਵਾਂ ਅਕਾਲੀ ਦਲ ਇੱਥੋਂ ਜਿਹੜਾ ਜੀ ਬਰਗਾੜੀ ਤੋਂ ਐਲਾਨ ਜਿਹੜਾ ਕੀਤਾ ਗਿਆ ਸੀਗਾ ਉਹ ਪਛੜ ਨਾ ਜਾਵੇ, ਇਸ ਕਰਕੇ ਇਹ ਕਿਤੇ ਨਾ ਕਿਤੇ ਕੁਝ ਕਾਹਲੀ ਜਿਹੜੀ ਹੈ ਜੀ ਉਹ ਵਰਤੀ ਜਾ ਰਹੀ ਆ ਇਸ ਮਾਮਲੇ ਦੇ ਉੱਤੇ। ਬਿਨਾਂ ਕਿਸੇ ਸ਼ੱਕ ਦੇ ਇੱਕ ਤਾਂ ਅਕਾਲੀ ਦਲ ਬਾਦਲ ਜਿਹੜਾ ਜੀ ਉਹਦੇ ਵਾਸਤੇ ਵੱਡੀ ਮੁਸੀਬਤ ਇਹ ਮੋਰਚਾ ਬਣਿਆ ਰਿਹਾ, ਬਾਦਲ ਪਰਿਵਾਰ ਦੇ ਵਾਸਤੇ।
ਮੁਸੀਬਤ ਜਿਹੜੀ ਹੈ ਜੀ ਉਹ ਸਰਕਾਰ ਦੇ ਵਾਸਤੇ ਵੀ ਇਹ ਮੋਰਚਾ ਬਣਿਆ ਹੋਇਆ। 7 ਅਕਤੂਬਰ ਨੂੰ, ਫਿਰ 14 ਅਕਤੂਬਰ ਨੂੰ ਤੇ ਹੁਣ 25 ਤਰੀਕ ਨੂੰ ਹੋਏ ਜਿਹੜੇ ਇਕੱਠ ਸੀਗੇ ਵੱਡੇ ਪੱਧਰ ਦੇ ਉੱਤੇ, ਉਹਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਫਿਕਰਮੰਦੀ ਦੇ ਵਿੱਚ ਪਾਇਆ ਇਸ ਪੱਖੋਂ ਕਿ ਇਹ ਕਿਉਂਕਿ ਬਹੁਤੇ ਜਿਹੜੇ ਨੇ ਉਹ ਇਸ ਵੋਟ ਬੈਂਕ ਨੂੰ ਵੇਖ ਰਹੇ ਆ, ਐਡੇ ਵੱਡੇ ਇਕੱਠ ਨੂੰ। ਇੱਕ ਗੱਲ ਜਿਹੜੀ ਹੈ ਜੀ ਉਹ ਉਹਦੇ ਤੋਂ ਸਾਰੇ ਦੇ ਸਾਰੇ ਦੂਰ ਨੇ ਕਿ ਇਹ ਜਿਹੜੇ ਇਕੱਠ ਸੀਗੇ ਇਹ ਕਿਸੇ ਵੋਟ ਬੈਂਕ ਦੇ ਰੂਪ ਦੇ ਵਿੱਚ ਬਰਗਾੜੀ ਨਹੀਂ ਸਨ ਪਹੁੰਚੇ, ਬਲਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਜਿਹੜਾ ਜੀ ਪਹੁੰਚੇ ਸੀਗੇ। ਇਹ ਸਾਰੇ ਜਮ੍ਹਾਂ ਘਟਾਓ ਜਿਹੜੇ ਆ ਜੀ ਇਸ ਜਗ੍ਹਾ ਦੇ ਉੱਤੇ ਰੁਕਣਗੇ, ਇਹ ਸਮਾਂ ਜਿਹੜਾ ਜੀ ਉਹ ਸੂਗਾ। ਔਰ ਦੂਸਰੀ ਵੱਡੀ ਗੱਲ ਜਿਹੜੀ ਹੈ ਜੀ ਇਹਦੇ ਵਿੱਚ ਕਿਉਂਕਿ ਅਜਿਹੇ ਜਿਹੜੀਆਂ ਐਜੀਟੇਸ਼ਨ ਹੁੰਦੀਆਂ ਨੇ ਉਹ ਰੋਜ਼ ਨਹੀਂ ਜਿਹੜੀਆਂ ਦੀ ਉਹ ਹੁੰਦੀਆਂ, ਨਿੱਤ ਨਹੀਂ ਤੁਸੀਂ ਕਹਿ ਸਕਦੇ ਕਿ ਇੰਨੇ ਚਿਰ ਦਾ ਸਮਾਂ ਦੇ ਦਿੱਤਾ ਜੇ ਇਸ ਤੋਂ ਬਾਅਦ ਨਾ ਹੋਇਆ ਤਾਂ ਅਸੀਂ ਮੁੜ ਕੇ ਜਿਹੜਾ ਜੀ ਉਹ ਬਹਿ ਜਾਵਾਂਗੇ। ਮੁੜ ਕੇ ਜਿਹੜਾ ਜੀ ਇੱਕ ਵਾਰੀ ਉੱਠੇ ਫਿਰ ਲਈ ਅਧਿਆਪਕਾਂ ਦਾ ਮੋਰਚਾ ਮਿਸਾਲ ਆ ਸਾਰਿਆਂ ਦੇ ਸਾਹਮਣੇ, ਉਹਦੇ ਵਿੱਚੋਂ ਅੱਧੇ ਕੁ ਜਿਹੜੇ ਸੀਗੇ ਜੀ ਇੱਧਰ ਉੱਧਰ ਹੋ ਗਏ ਤੇ ਹੁਣ ਉਹਨਾਂ ਦੇ ਪੈਰ ਹੀ ਨਹੀਂ ਲੱਗਣ ਦੇ ਰਿਹਾ ਪ੍ਰਸ਼ਾਸਨ ਤੇ ਸਰਕਾਰ ਜਿਹੜੀ ਹੈ ਜੀ। ਮੁੜ ਕੇ ਦੁਬਾਰਾ ਜਿਹੜੇ ਜੀ ਉਹ ਬੈਠ ਸਕਣਾ ਬਹੁਤ ਔਖਾ ਹੋਊਗਾ। ਬਾਕੀ ਜਿਹੜਾ ਜੀ ਇਹਦਾ ਰਿਐਕਸ਼ਨ ਦੇਖਦੇ ਆ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਵੀ ਜਿਹੜੇ ਲੋਕ ਆ ਉਹ ਕਿਹੋ ਜਿਹੇ ਦਿੰਦੇ। ਜੀ ਜੀ ਬਿਲਕੁਲ, ਉਹ ਸਾਰੇ ਦੇਖ ਰਹੇ ਆ ਕਿ ਐਤਵਾਰ ਤੱਕ ਹੁੰਦਾ ਕੀ ਆ, ਕੀ ਸੁਨੇਹਾ ਆਉਂਦਾ ਉੱਥੋਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਾਦਲਾਂ ਦੇ ਪਰਿਵਾਰ ਦੀ ਕਾਨੂੰਨੀ ਲੜਾਈ ਸ਼ੁਰੂ। ਬਿਲਕੁਲ ਜੀ, ਇਹ ਜਿਹੜਾ ਜੀ ਮਨਪ੍ਰੀਤ ਸਿੰਘ ਬਾਦਲ ਦਾ ਰਿਸ਼ਤੇਦਾਰ ਸਾਲਾ ਜਿਹੜਾ ਜੀ ਜੈਜੀਤ ਸਿੰਘ ਜੌਹਲ, ਇਹਨੂੰ ਜੋਜੋ ਜੌਹਲ ਵੀ ਕਹਿੰਦੇ ਆ, ਉਹਨੇ ਜਿਹੜਾ ਜੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਵਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ ਤੇ PTC ਦੇ MD ਦੇ ਉੱਤੇ ਬਠਿੰਡੇ ਦੀ ਅਦਾਲਤ ਦੇ ਵਿੱਚ ਮਾਨਹਾਨੀ ਦਾ ਕੇਸ ਜਿਹੜਾ ਜੀ ਉਹ ਦਾਇਰ ਕੀਤਾ। ਉਹਨੇ ਆਪਣੇ ਵਕੀਲ ਦੇ ਰਾਹੀਂ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਦੀ ਅਦਾਲਤ ਦੇ ਵਿੱਚ ਇਹਨਾਂ ਆਗੂਆਂ ਦੇ ਖਿਲਾਫ ਅਪਰਾਧਿਕ ਕੇਸ ਦਾਇਰ ਕੀਤਾ। ਔਰ ਇਸ ਕੇਸ ਦੇ ਵਿੱਚ ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਦੇ ਵੱਲੋਂ ਜੈਜੀਤ ਜੌਹਲ ਦੇ ਉੱਤੇ ਜੋਜੋ ਟੈਕਸ ਵਸੂਲਣ ਦੇ ਦੋਸ਼ ਲਾਉਣ ਦੇ ਖਿਲਾਫ ਕੀਤਾ ਗਿਆ। ਇਹਨਾਂ ਅਕਾਲੀ ਆਗੂਆਂ ਨੇ ਦੋਸ਼ ਲਾਇਆ ਸੀਗਾ ਕਿ ਬਠਿੰਡੇ ਦੇ ਲੋਕਾਂ ਨੂੰ ਹੁਣ ਜੋਜੋ ਟੈਕਸ ਦੇਣਾ ਪੈ ਰਿਹਾ। ਇਸ ਮਾਮਲੇ ਦੇ ਵਿੱਚ ਸਿਆਸਤ ਵਾਹਵਾ ਗਰਮ ਰਹੀ ਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਮਾਮਲੇ ਨੂੰ ਲੈ ਕੇ ਰਿਫਾਈਨਰੀ ਦਾ ਦੌਰਾ ਵੀ ਕੀਤਾ ਸੀ। ਜੈਜੀਤ ਜੌਹਲ ਦਾ ਕਹਿਣਾ ਕਿ ਅਕਾਲੀ ਆਗੂਆਂ ਨੇ ਸਾਜ਼ਿਸ਼ ਦੇ ਤਹਿਤ ਉਹਨੂੰ ਬਦਨਾਮ ਕਰਨ ਦੇ ਵਾਸਤੇ ਬੇਬੁਨਿਆਦ ਦੋਸ਼ ਲਾਏ, ਜਿਹੜੇ ਕਿ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਨਹੀਂ ਲਾਉਣੇ ਚਾਹੀਦੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਇਹ ਝੂਠੀ ਬਿਆਨਬਾਜ਼ੀ ਕੀਤੀ, ਜਿਹਦੇ ਤੋਂ ਬਾਅਦ ਜਵਾਬ ਦੇਣ ਦੇ ਵਾਸਤੇ ਇਹਨਾਂ ਆਗੂਆਂ ਨੂੰ ਨੋਟਿਸ ਜਿਹੜਾ ਦੀ ਜਾਰੀ ਕੀਤਾ ਗਿਆ ਸੀ, ਪਰ ਉਹਨਾਂ ਨੇ ਕੋਈ ਜਵਾਬ ਇਹਦਾ ਨਹੀਂ ਦਿੱਤਾ। ਅਕਾਲੀ ਆਗੂਆਂ ਦੇ ਖਿਲਾਫ ਉਹਨੇ ਅਦਾਲਤ ਦੇ ਵਿੱਚ ਧਾਰਾ 499, 500, 501, 34 IPC ਦੇ ਤਹਿਤ ਕੇਸ ਜਿਹੜਾ ਜੀ ਉਹ ਦਾਇਰ ਕੀਤਾ। ਇਹ ਵੀ ਕਿਹਾ ਗਿਆ ਕਿ ਬਾਦਲਾਂ ਦੇ ਜਿਹੜਾ ਨਿਊਜ਼ ਚੈਨਲ ਹੈ ਉਹਦੇ ਪ੍ਰਬੰਧਕਾਂ ਦੇ ਖਿਲਾਫ ਵੀ ਜਿਹੜਾ ਜੀ ਇਹ ਮੁਕੱਦਮਾ ਕੀਤਾ ਗਿਆ। ਇਹ ਵੀ ਕਿਹਾ ਜੈਜੀਤ ਜੌਹਲ ਨੇ ਕਿ ਉਹ ਮਾਨਹਾਨੀ ਦੇ ਮਾਮਲੇ ਦੇ ਵਿੱਚ 10 ਕਰੋੜ ਦੇ ਮੁਆਵਜ਼ੇ ਲਈ ਵੱਖਰਾ ਕੇਸ ਜਿਹੜਾ ਜੀ ਉਹ ਦਾਇਰ ਕਰ ਰਿਹਾ। ਜੋਜੋ ਨੇ ਕਿਹਾ ਕਿ ਕੇਸ ਦੇ ਵਾਸਤੇ ਕਾਗਜ਼ਾਤ ਤਿਆਰ ਕਰਨ ਤੇ ਕੁਝ ਸਮਾਂ ਬਾਹਰ ਰਹਿਣ ਕਰਕੇ ਉਹਨਾਂ ਨੂੰ ਕੇਸ ਦਾਇਰ ਕਰਨ ਦੇ ਵਿੱਚ ਥੋੜੀ ਦੇਰੀ ਜਿਹੜੀ ਹੈ ਹੋ ਗਈ ਆ। ਉਹਨਾਂ ਨੇ ਕਿਹਾ ਕਿ ਉਹ ਬਾਦਲਾਂ ਨਾਲ ਸਮਝੌਤਾ ਕਰਨ ਨਾਲੋਂ ਪਿੰਡ 'ਚ ਖੇਤੀ ਕਰਨ ਨੂੰ ਤਰਜੀਹ ਦੇਣਗੇ। ਇਹ ਦੋਨੋਂ ਪਰਿਵਾਰ ਜਿਹੜੇ ਜੀ ਦੋ ਸੂਬਿਆਂ ਦੇ ਦੋ ਪਰਿਵਾਰ, ਇੱਕ ਬਾਦਲ ਪਰਿਵਾਰ ਪੰਜਾਬ ਦੇ ਵਿੱਚ ਹੈ ਤੇ ਉਧਰ ਹਰਿਆਣੇ ਦੇ ਵਿੱਚ ਚਟਾਲਾ ਪਰਿਵਾਰ ਹੈ। ਮਾੜੇ ਹਾਲਾਤ ਬਾਦਲ ਪਰਿਵਾਰ ਦੇ ਅਕਾਲੀ ਦਲ ਦੇ ਪੱਖੋਂ ਚੱਲ ਰਹੇ ਆ ਤੇ ਉਧਰ ਚਟਾਲਾ ਪਰਿਵਾਰ ਦੇ ਜਿਹੜਾ ਜੀ ਇੰਡੀਅਨ ਨੈਸ਼ਨਲ ਲੋਕ ਦਲ ਉਹਦੇ ਚੱਲ ਰਹੇ ਆ। ਚਟਾਲਾ ਪਰਿਵਾਰ ਫਟ ਗਿਆ। ਅੱਜ ਜਿਹੜੀ ਜੀ ਨਵੀਂ ਪਾਰਟੀ ਹੋਣ ਦੇ ਵਿੱਚ ਆ ਰਹੀ ਆ, ਇੱਕ ਜਿਹੜੀ ਚਟਾਲਾ ਪਰਿਵਾਰ ਦਾ ਅੱਧ ਜਿਹੜਾ ਜੀ ਹੋ ਗਿਆ ਉਹਦੇ ਰੂਪ ਦੇ ਵਿੱਚ। ਇੱਥੇ ਬਾਦਲ ਪਰਿਵਾਰ ਜਿਹੜਾ ਜੀ ਉਹ ਕਾਨੂੰਨੀ ਲੜਾਈ ਦੇ ਵੱਲ ਨੂੰ ਵੀ ਜਿਹੜਾ ਜੀ ਉਹ ਤੁਰ ਪਿਆ। ਸਿਆਣੇ ਕਹਿੰਦੇ ਨੇ ਕਿ ਸਦਾ ਇੱਕੋ ਜਿਹੇ ਦਿਨ ਨਹੀਂ ਰਹਿੰਦੇ। ਜੇ ਚੜਾਈਆਂ ਹੁੰਦੀਆਂ ਨੇ ਤੇ ਚੜਾਈਆਂ ਵਾਲੇ ਇੱਕ ਗੱਲ ਜਿਹੜੀ ਜੀ ਭੁੱਲ ਜਾਂਦੇ ਆ ਕਿ ਉਹਦੀ ਉਤਰਾਈ ਵੀ ਇੱਕ ਦਿਨ ਹੋਣੀ ਆ। ਆਫਟਰ ਆਲ ਇੱਕ ਸਿਖਰ ਤਾਂ ਹੁੰਦਾ ਤੇ ਸਿਖਰ ਤੋਂ ਬਾਅਦ ਫਿਰ ਉਤਰਾਈ ਹੈ। ਉਹਨਾਂ ਦੇ ਮਨ 'ਚ ਹੁੰਦਾ ਕਿ ਸਾਡੇ ਜੀਂਦੇ ਜੀ ਉਤਰਾਈ ਨਹੀਂ ਹੋ ਸਕਦੀ, ਪਰ ਪਤਾ ਨਹੀਂ ਉਹ ਕਿਹੜੇ ਵੇਲੇ ਉਤਰਾਈ ਹੋ ਜਾਣੀ। ਤੇ ਅੱਗੇ ਆਪਾਂ ਨਵਜੋਤ ਸਿੱਧੂ ਹੋਰਾਂ ਦੀ ਜੇ ਗੱਲ ਕਰੀਏ, ਕਾਰਵਾਈ ਕੀਤੀ ਗਈ ਸੀਗੀ ਰੇਲਵੇ ਦੇ ਹਾਦਸੇ ਨੂੰ ਲੈ ਕੇ, ਉਹਨਾਂ ਦੀ ਜਾਂਚ ਹੋਈ ਸੀਗੀ, ਉਸ ਵਿੱਚ ਉਹ ਤਾਂ ਬਚ ਨਿਕਲੇ, ਪਰ ਉਹਨਾਂ ਦਾ ਖਾਸਮ ਖਾਸ ਮਿੱਠੂ ਮੈਦਾਨ ਆ ਉਸ ਤੇ ਹੋਵੇਗੀ ਕਾਰਵਾਈ। ਉਹਦੀ ਜਿਹੜੀ ਇਹ ਰਿਪੋਰਟ ਆਈ ਸੀ ਪਹਿਲਾਂ ਵੀ ਸਾਂਝਾ ਕੀਤਾ ਸੀ ਕਿ ਨਵਜੋਤ ਕੌਰ ਸਿੱਧੂ ਹੋਰਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਸਿਰਫ ਮੁੱਖ ਮਹਿਮਾਨ ਸੀ। ਮਹਿਮਾਨ ਨੇ ਸੁਰੱਖਿਆ ਪ੍ਰਬੰਧ ਨਹੀਂ ਵੇਖਣੇ ਹੁੰਦੇ।
ਉਹਨੇ ਤਾਂ ਮਹਿਜ਼ ਉੱਥੇ ਮਹਿਮਾਨ ਦੇ ਤੌਰ ਦੇ ਉੱਤੇ ਜਾਣਾ ਹੁੰਦਾ। ਉਹ ਗਏ ਤੇ ਜਿਹੜਾ ਜੀ ਜੇ ਹਾਦਸਾ ਵਾਪਰਿਆ ਤੇ ਉਹਦੇ ਵਾਸਤੇ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਬਣਦੀ। ਨਵਜੋਤ ਸਿੱਧੂ ਹੋਰੀ ਤਾਂ ਉਸ ਦਿਨ ਹੈ ਹੀ ਨਹੀਂ ਸੀਗੇ ਅੰਮ੍ਰਿਤਸਰ ਦੇ ਵਿੱਚ। ਇਹਦੇ ਵਿੱਚ ਜਿਹੜੇ ਲੋਕਾਂ ਦੇ ਵੱਲ ਉਂਗਲ ਜਿਹੜੀ ਆ ਜੀ ਇਸ ਜਾਂਚ ਰਿਪੋਰਟ ਨੇ ਕੀਤੀ ਆ, ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਤੇ ਕਾਰਵਾਈ ਬਹੁਤ ਜਲਦ ਜਿਹੜੀ ਹੈ ਜੀ ਹੋ ਸਕਦੀ ਆ। ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਨੂੰ ਤਾਂ ਕਲੀਨ ਚਿੱਟ ਜਿਹੜੀ ਹੈ ਜੀ ਉਹ ਮਿਲ ਗਈ ਆ, ਪਰ ਉਹਨਾਂ ਦੇ ਕਰੀਬੀ ਤੇ ਇਸ ਸਮਾਗਮ ਦੇ ਪ੍ਰਬੰਧਕ ਮਿੱਠੂ ਮੈਦਾਨ ਦੀ ਪਰੇਸ਼ਾਨੀ ਵੱਧ ਗਈ ਆ। ਜਾਂਚ ਦੇ ਵਿੱਚ ਪ੍ਰਬੰਧਕ ਤੇ ਰੇਲਵੇ ਦੇ ਗੇਟਮੈਨ ਨੂੰ ਮੁੱਖ ਰੂਪ ਦੇ ਵਿੱਚ ਜ਼ਿੰਮੇਵਾਰ ਠਹਿਰਾਇਆ ਗਿਆ। ਪੁਲਿਸ ਤੇ ਨਗਰ ਨਿਗਮ ਦੀ ਲਾਪਰਵਾਹੀ ਵੀ ਸਾਹਮਣੇ ਆਈ ਆ। ਮੁੱਖ ਮੰਤਰੀ ਹੋਰਾਂ ਨੇ ਰਿਪੋਰਟ ਦੇ ਆਧਾਰ ਦੇ ਉੱਤੇ ਸਖਤ ਕਾਰਵਾਈ ਦੇ ਆਦੇਸ਼ ਦੇ ਦਿੱਤੇ ਆ। ਦੁਸਹਿਰੇ ਦੀ ਸ਼ਾਮ ਨੂੰ ਇਸ ਹਾਦਸੇ ਵਿੱਚ 62 ਲੋਕਾਂ ਦੀ ਜਾਨ ਚਲੀ ਗਈ ਸੀ। ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਦੀ ਪ੍ਰਸ਼ਾਰਤ ਦੀ ਜਾਂਚ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਲੋਕਾਂ ਨੇ ਰੇਲ ਟਰੈਕ ਤੇ ਖੜੇ ਹੋ ਕੇ ਦੁਸਹਿਰਾ ਵੇਖਣ ਦੀ ਗਲਤੀ ਕੀਤੀ। ਇਹ ਪ੍ਰੋਗਰਾਮ ਬਿਨਾਂ ਕਿਸੇ ਪ੍ਰਵਾਨਗੀ ਦੇ ਸੁਰੱਖਿਆ ਤੋਂ ਬਿਨਾਂ ਜਿਹੜਾ ਜੀ ਉਹ ਕਰਵਾਇਆ ਗਿਆ। ਪੁਲਿਸ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ, ਜਿਹਦੇ ਕਰਕੇ ਇਹ ਹਾਦਸਾ ਜਿਹੜਾ ਸੀ ਉਹ ਵਾਪਰਿਆ। ਘਟਨਾ ਤੋਂ ਪਿੱਛੋਂ ਮਿੱਠੂ ਮੈਦਾਨ ਦਾ ਬਚਾਅ ਸਿੱਧੂ ਪਰਿਵਾਰ ਕਰ ਰਿਹਾ ਸੀ, ਪਰ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪ੍ਰਬੰਧਕ ਹੋਣ ਦੇ ਨਾਤੇ ਮਿੱਠੂ ਨੇ ਨਗਰ ਨਿਗਮ ਤੋਂ ਪ੍ਰੋਗਰਾਮ ਲਈ ਕੋਈ ਪ੍ਰਵਾਨਗੀ ਨਹੀਂ ਲਈ। ਸਮਾਗਮ ਦੇ ਵਿੱਚ ਸ਼ਾਮਲ ਲੋਕਾਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਰੇਲਵੇ ਨੂੰ ਪ੍ਰੋਗਰਾਮ ਦੀ ਸੂਚਨਾ ਨਹੀਂ ਦਿੱਤੀ ਗਈ ਔਰ ਜਿਹੜਾ ਇਹ ਵੀ ਕਿਹਾ ਗਿਆ ਕਿ ਗੇਟਮੈਨ ਜਿਹੜਾ ਸੀਗਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਹਾਜ਼ਰੀ ਦੀ ਜਾਣਕਾਰੀ ਦੇਣ ਦੇ ਬਾਵਜੂਦ ਉਹਨੇ ਕੋਈ ਸੁਰੱਖਿਆ ਦਾ ਉਪਾਅ ਨਹੀਂ ਜਿਹੜਾ ਜੀ ਉਹ ਕੀਤਾ। ਗੇਟ ਨੰਬਰ 27 ਜੌੜਾ ਫਾਟਕ ਦਾ ਗੇਟਮੈਨ ਜਿਹੜਾ ਅਮਨ ਸੀਗਾ ਜੀ ਇੱਥੇ ਅਮਿਤ ਸਿੰਘ, ਉਹਨੇ ਜਿਹੜਾ ਜੀ ਉਹਨੂੰ ਇੱਕ ਮੁੱਖ ਧਿਰ ਇਹਦੇ ਵਿੱਚ ਜਿਹੜਾ ਜੀ ਉਹ ਬਣਾਇਆ ਗਿਆ। ਇਹ ਕਿਹਾ ਗਿਆ ਜੀ ਕਿ ਉਹ ਹਾਦਸੇ ਨੂੰ ਆਸਾਨੀ ਦੇ ਨਾਲ ਰੋਕ ਸਕਦਾ ਸੀ, ਪਰ ਉਹ ਇਹਦੇ ਵਿੱਚ ਜਿਹੜਾ ਜੀ ਉਹ ਅਸਫਲ ਰਿਹਾ ਇਹਨੂੰ ਰੋਕਣ ਦੇ ਵਾਸਤੇ। ਅਜੇ ਇਹ ਜਨਤਕ ਹੋਣੀ ਬਾਕੀ ਆ ਜੀ ਰਿਪੋਰਟ, ਪਰ ਇਹਨਾਂ ਜ਼ਰੂਰ ਆ ਕਿ ਹੱਥਾਂ ਪੈਰਾਂ ਦੀ ਜਿਹੜੀ ਹੈ ਜੀ ਉਹ ਮਿੱਠੂ ਮੈਦਾਨ ਨੂੰ ਤੇ ਗੇਟਮੈਨ ਨੂੰ ਜਿਹੜੀ ਪੈ ਗਈ ਹੈ, ਜਿਨ੍ਹਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਹੋ ਸਕਦੀ ਆ। ਬਿਨਾਂ ਕਿਸੇ ਸ਼ੱਕ ਦੇ ਗੰਭੀਰ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਊਗਾ। ਪਰ ਇੱਕ ਗੱਲ ਜਿਹੜੀ ਬੜੀ ਅਹਿਮ ਹੈ, ਪਤਾ ਨਹੀਂ ਹੁਣ ਇਹ ਜਿੰਨੀ ਦੇਰ ਤੱਕ ਇਹ ਰਿਪੋਰਟ ਨਹੀਂ ਜਿਹੜੀ ਜਨਤਕ ਨਹੀਂ ਹੁੰਦੀ, ਸਾਰੀ ਨਹੀਂ ਪੜ੍ਹ ਲਈ ਜਾਂਦੀ। ਦੀ ਪ੍ਰਸ਼ਾਰਥਰੀ ਬਹੁਤ ਵਧੀਆ ਆਫਿਸਰ ਜਿਹੜੇ ਜੀ ਉਹ ਗਿਣੇ ਜਾਂਦੇ ਆ। ਉਹਨਾਂ ਨੇ ਤਕਰੀਬਨ 250 ਦੇ ਕਰੀਬ ਲੋਕਾਂ ਦੇ ਬਿਆਨ ਜਿਹੜੇ ਜੀ ਉਹ ਕਲਮਬੰਦ ਕੀਤੇ ਆ। ਸਵਾਲ ਇਹ ਆ ਕਿ ਕੀ ਇੱਥੇ ਕੋਈ ਲੋਕਾਂ ਦੀ ਜਵਾਬਦੇਹੀ ਬਣਾਈ ਜਾਊਗੀ? ਇੱਥੇ ਲੋਕਾਂ ਨੂੰ ਜਿਹੜਾ ਜੀ ਉਹ ਵੀ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਸੀਗਾ ਕਿ ਇਹ ਕਮਲੇ ਨੇ ਲੋਕ ਜੀ, ਜਿਹੜੇ ਇੰਨੀ ਦੇਰ ਤੱਕ ਪੁਲਿਸ ਡਾਂਗ ਦੇ ਨਾਲ ਆ ਕੇ ਨਹੀਂ ਹਟਾਉਂਦੀ ਤੁਹਾਨੂੰ ਲਾਈਨਾਂ ਤੋਂ, ਇਹਦਾ ਮਤਲਬ ਤੁਸੀਂ ਮਰਨ ਦੇ ਵਾਸਤੇ ਲਾਈਨਾਂ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹੋਗੇ। ਜੌੜੇ ਫਾਟਕਾਂ ਵਾਲੀ ਘਟਨਾ ਤੋਂ ਬਾਅਦ ਕਿੰਨੀਆਂ ਵੀਡੀਓਜ਼ ਹੁਣ ਤੱਕ ਸਾਹਮਣੇ ਜਿਹੜੀਆਂ ਆ ਚੁੱਕੀਆਂ ਨੇ। ਅਜੇ ਇੱਕ ਕੱਲ ਵੀ ਵੀਡੀਓ ਜਿਹੜੀ ਉਹ ਤੁਰੀ ਫਿਰਦੀ, ਗੇਟਮੈਨ ਤਰਲੇ ਲਈ ਜਾਂਦਾ ਜਿਹੜਾ ਜੀ ਉਹ ਫਾਟਕ ਬੰਦ ਕਰਨ ਦੇ, ਲੋਕ ਰੁਕਦੇ ਨਹੀਂ, ਉਲਟਾ ਉਹਦੇ ਗਲ ਜਿਹੜਾ ਜੀ ਉਹ ਗੇਟਮੈਨ ਦੇ ਪੈ ਰਿਹਾ ਵੀ ਮੈਨੂੰ ਲੰਘ ਲੈਣ ਦੇ, ਮੈਨੂੰ ਲੰਘ ਲੈਣ ਦੇ। ਇੱਥੇ ਲੋਕ ਜਿਹੜੇ ਮਰਨ ਦੇ ਵਾਸਤੇ ਜਦੋਂ ਨਿਕਲਦੇ ਆ, ਉਹਨਾਂ ਦੀ ਜਵਾਬਦੇਹੀ ਤੈਅ ਹੋਣੀ ਬੜੀ ਜ਼ਰੂਰੀ ਹੈ। ਜੀ ਜੀ, ਬਹੁਤ ਜ਼ਰੂਰੀ ਹੁੰਦਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਤੇ ਉਹਨਾਂ ਨੇ ਕਰਪਸ਼ਨ ਦੇ ਮਾਮਲੇ ਤੋਂ ਬਚਣ ਦੇ ਲਈ ਸਾਰਿਆਂ ਨੇ ਅਸਤੀਫੇ ਦੇ ਦਿੱਤੇ। ਐਕਚੁਅਲੀ ਜੀ ਇਹ ਜੋ ਕੁਛ ਦਿਖਾਇਆ ਜਾ ਰਿਹਾ ਇਹ ਅਸਤੀਫੇ ਦੇ ਕੇ ਉਹ ਹੈ ਨੀਗਾ ਜੀ। ਇਹਦੀ ਪਿਛਲੀ ਕਹਾਣੀ ਜਿਹੜੀ ਹੈ ਨਾ ਜੀ ਉਹ ਬਿਲਕੁਲ ਹੋਰ ਹੈ ਇਹਨਾਂ ਅਸਤੀਫਿਆਂ ਤੋਂ। ਮਨਜੀਤ ਸਿੰਘ ਜੀਕੇ ਤੇ ਉਹਦੇ ਨਾਲ ਬਾਕੀ ਜਿਹਦੇ ਚ ਮਨਜਿੰਦਰ ਸਰਸਾ ਤੇ ਬਾਦਲ ਧੜੇ ਦੇ 14 ਮੈਂਬਰ ਨੇ, ਉਹਨਾਂ ਨੇ ਆਪਣੇ ਅਸਤੀਫੇ ਜਿਹੜੇ ਆ ਜੀ ਉਹ ਦੇ ਦਿੱਤੇ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ 21 ਦਿਨਾਂ ਦੇ ਵਿੱਚ, ਕਿਉਂਕਿ ਇਹ ਪ੍ਰੋਵੀਜ਼ਨ ਹੈਗੀ ਆ ਕਿ 21 ਦਿਨਾਂ ਦੇ ਵਿੱਚ ਜਿਹੜੀ ਜੀ ਨਵੀਂ ਚੋਣ ਦੇ ਵਾਸਤੇ ਕਿਹਾ ਜਾ ਸਕਦਾ। 2 ਸਾਲ ਦੇ ਵਾਸਤੇ ਇਹ ਕਮੇਟੀ ਦੇ ਅਹੁਦੇਦਾਰ ਚੁਣੇ ਜਾਂਦੇ ਆ ਔਰ ਇਹ ਡਿਊ ਜਿਹੜੇ ਸੀਗੇ ਜੀ ਮਾਰਚ ਦੇ ਵਿੱਚ, ਉਹਨਾਂ ਨੇ ਹੁਣੀ ਅਸਤੀਫੇ ਜਿਹੜੇ ਦੇ ਦਿੱਤੇ ਆ। ਇਹ ਕਿਹਾ ਜਾ ਰਿਹਾ ਕਿ ਹੁਣ ਜਿਹੜੇ ਨਵੇਂ ਅਹੁਦੇਦਾਰ ਚੁਣੇ ਜਾਣਗੇ ਉਹਦੇ ਚ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਰਸਾ ਜਿਹੜੇ ਜੀ ਸ਼ਾਮਿਲ ਨਹੀਂ ਹੋਣਗੇ। ਉਹਨਾਂ ਨੂੰ ਲਾਂਭੇ ਜਿਹੜਾ ਜੀ ਉਹ ਰੱਖਿਆ ਜਾਊਗਾ। ਦੋਨਾਂ ਦੇ ਵਿਚਾਲੇ ਖਿੱਚਾ ਤਾਣੀ ਜਿਹੜੀ ਹੈ ਜੀ ਉਹ ਚੱਲ ਰਹੀ ਆ, ਜਿਹਦੇ ਕਰਕੇ ਕੱਲ ਜਿਹੜੀ ਕਾਰਜਕਾਰਨੀ ਦੀ ਮੀਟਿੰਗ ਹੋਈ ਉਹਦੇ ਅੰਦਰ ਗੱਲ ਤੂੰ ਮੈਂ ਤੱਕ ਨਹੀਂ ਰਹੀ, ਗੱਲ ਗਾਲਾਂ ਤੱਕ ਵੀ ਜਿਹੜੀ ਹੈ ਜੀ ਉਹ ਗਈ ਦੱਸੀ ਦੀ ਆ। ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਦੂਸ਼ਣਬਾਜ਼ੀ ਜਿਹੜੀ ਉਹ ਲਾਈ ਗਈ। ਕੁਛ ਇਸ ਤਰੀਕੇ ਦੇ ਨਾਲ ਵੀ ਕੋਈ ਕਹਿੰਦਾ ਸੀ ਵੀ ਆਪਣੇ ਬਾਪੂ ਨੂੰ ਰੋਕੋ, ਗਲਤ ਜਗ੍ਹਾ ਤੇ ਜਾਂਦਾ। ਉਹ ਕਹਿੰਦਾ ਕਿਹਨੇ ਵੇਖਿਆ? ਉਹ ਕਹਿੰਦਾ ਸਾਡੇ ਬਾਪੂ ਨੇ।
ਹਾਲਾਤ ਜਿਹੜੇ ਆ ਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਕੁਝ ਇਸ ਤਰ੍ਹਾਂ ਦੇ ਹੀ ਆ। ਇੱਕ ਸੱਜਣ ਜਿਹੜੇ ਇਸ ਮਾਮਲੇ ਦੇ ਉੱਤੇ ਬਹੁਤ ਕੁਝ ਜਾਣਦੇ ਆ, ਉਹ ਦੱਸ ਰਹੇ ਸੀ, ਕਹਿੰਦੇ ਨਾਮ ਨਹੀਂ ਦੱਸਣਾ, ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਲੀਰਾਂ ਦੀ ਖਿੱਦੋ ਕਹਿੰਦੇ ਜਿੱਦਣ ਉਧੜੀ, ਚਾਰ ਚਫੇਰੇ ਤੋਂ ਲੀਰਾਂ ਹੀ ਲੀਰਾਂ ਜਿਹੜੀਆਂ ਉਹ ਨਿਕਲਣਗੀਆਂ, ਕਿਉਂਕਿ ਉੱਥੇ ਕੁਝ ਵੀ ਜਿਹੜਾ ਜੀ ਉਹ ਸਿੱਧਾ ਨਹੀਂ ਹੋ ਰਿਹਾ, ਬਲਕਿ ਉੱਥੇ ਆਈ ਚਲਾਈ ਆ, ਇੱਧਰੋਂ ਵੀ ਖਾ ਲਓ ਇੱਧਰੋਂ ਵੀ ਖਾ ਲਓ। ਇੱਕ ਜਿਹੜੇ ਵਿਅਕਤੀ ਨੇ ਪਿਛਲੇ ਦਿਨਾਂ ਦੇ ਵਿੱਚ ਦੋਸ਼ ਜਿਹੜੇ ਲਾਏ ਸੀ ਸ਼ੈਂਟੀ ਨੇ, ਉਹ ਕਾਫੀ ਮਾਮਲਾ ਜਿਹੜਾ ਜੀ ਉਹ ਗੰਭੀਰ ਆ। ਕਰੋੜਾਂ ਰੁਪਈਏ ਦਾ ਘਪਲਾ ਜਿਹੜਾ ਜੀ ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਉਹਨੇ ਸਾਹਮਣੇ ਲਿਆਂਦਾ। ਜਦੋਂ ਇਹ ਮਾਮਲਾ ਜਿਹੜਾ ਜੀ ਕਿਸੇ ਤਣ ਪੱਤਣ ਨਾ ਲੱਗਿਆ, ਉਹਨੇ ਕੀ ਕੀਤਾ ਜੀ, ਉਹ ਚਲੇ ਗਿਆ ਅਦਾਲਤ ਦੇ ਵਿੱਚ। ਅਦਾਲਤ ਦੇ ਵਿੱਚ ਜਾ ਕੇ ਉਹਨੇ ਇਹ ਗੱਲ ਕਹੀ ਆ ਕਿ ਪੁਲਿਸ ਇਸ ਮਾਮਲੇ ਦੇ ਉੱਤੇ ਪਰਚਾ ਦਰਜ ਕਰੇ, ਕਿਉਂਕਿ ਉਹਦੇ ਕੋਲੇ ਸਬੂਤ ਹੈ ਬਹੁਤ ਸਾਰੇ ਕਿਵੇਂ ਇਹ ਘਪਲਾ ਹੋਇਆ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਸੋਮਵਾਰ ਨੂੰ ਉਹਦੀ ਤਰੀਕ ਜਿਹੜੀ ਦੀ ਉਹ ਆ ਰਹੀ ਹੈ ਇਸ ਮਾਮਲੇ ਦੀ, ਔਰ ਜਿੰਨੇ ਉਹ ਸਬੂਤ ਸ਼ੈਂਟੀ ਲਈ ਫਿਰਦਾ ਉਹਨੇ ਜਿਹੜਾ ਜੀ ਇਹ ਮਾਮਲਾ ਦਰਜ ਕਰਵਾ ਲੈਣਾ। ਅਦਾਲਤ ਨੇ ਜੇ ਕਹਿਤਾ ਕਿ ਮਾਮਲਾ ਦਰਜ ਕਰੋ, ਉਹ ਇਹ ਹੋ ਸਕਦਾ ਸੀਗਾ ਕਿ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਦਰਜ ਹੋ ਜਾਂਦਾ। ਇਹਦੇ ਤੋਂ ਡਰਦਿਆਂ ਜਿਹੜਾ ਬਾਦਲ ਧੜਾ ਹੈ, ਇਹ ਜੀਕੇ ਤੇ ਸਿਰਸੇ ਵਾਲਾ, ਇਹਨਾਂ ਨੇ ਰਾਹ ਇਹ ਲੱਭਿਆ ਕਿ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿਓ। ਜੇ ਮਾਮਲਾ ਦਰਜ ਹੋਊਗਾ ਤਾਂ ਉਹ ਇੰਡੀਵਿਜੂਅਲ ਹੋਊਗਾ, ਹੁਣ ਉਹ ਕਮੇਟੀ ਦੇ ਉੱਤੇ ਨਹੀਂ ਜਿਹੜਾ ਹੋਊਗਾ। ਜੇ ਕਮੇਟੀ ਦੇ ਉੱਤੇ ਮਾਮਲਾ ਦਰਜ ਹੁੰਦਾ ਤੇ ਮੁਸ਼ਕਲ ਜਿਹੜੀ ਹੈ ਜੀ ਉਹ ਖੜੀ ਹੋ ਜਾਣੀ ਸੀ। ਹੁਣ ਉੱਥੇ ਰਬੜ ਸਟੈਂਪਾਂ ਜਿਹੜੀਆਂ ਦੀ ਉਹ ਮੂਹਰੇ ਹੋਰ ਕੋਈ ਲੈਣ ਦੀਆਂ ਜਾਣਗੀਆਂ, ਇਹਨਾਂ ਨੂੰ ਜਿਹੜਾ ਦੀ ਉਹ ਪਾਸੇ ਕਰ ਲਿਆ ਜਾਊਗਾ। ਭਲਾ ਕੋਈ ਅਹੁਦਾ ਛੱਡਦਾ ਇਹੋ ਜਿਹਾ? ਖਾਸ ਤੌਰ ਤੇ ਮਨਜੀਤ ਸਿੰਘ ਜੀਕੇ ਵਰਗਾ ਬੰਦਾ ਕਦੀ ਵੀ ਅਹੁਦਾ ਜਿਹੜਾ ਦੀ ਉਹ ਨਹੀਂ ਛੱਡਦਾ। ਜੇ ਉਹ ਅਹੁਦਾ ਛੱਡ ਰਹੇ ਆ ਤਾਂ ਕੁੜਿੱਕੀ ਦੇ ਵਿੱਚ ਫਸੇ ਹੋਏ ਆ, ਤਾਂ ਕਰਕੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਆ ਜੀ। ਆਉਣ ਵਾਲਾ ਵੀ ਦੇਖਦੇ ਹਾਂ ਕਿ ਕੀ ਘਾਟ ਖੜੀ ਜਾਂਦੀ ਹੈ। ਅੱਗੇ ਆਪਾਂ CBI ਦੀ ਜੇ ਗੱਲ ਕਰੀਏ, ਜਿਹੜਾ ਵਿਵਾਦ ਚੱਲ ਰਿਹਾ, ਸੁਪਰੀਮ ਕੋਰਟ ਨੇ ਉਸ ਦਾ ਫੈਸਲਾ ਰਾਖਵਾਂ ਰੱਖਿਆ। ਐਕਚੁਅਲੀ ਇਹ ਮਾਮਲਾ ਕਾਫੀ ਜਿਹੜਾ ਜੀ ਇਸ ਵੇਲੇ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੋਇਆ ਜੀ, ਔਰ ਜੋ ਜਲੂਸ CBI ਦਾ ਜਿਹੜਾ ਜੀ ਕੱਢ ਦਿੱਤਾ ਮੌਜੂਦਾ ਸਰਕਾਰ ਨੇ ਮਿਲ ਕੇ, ਉਹ ਸਭ ਦੇ ਜਿਹੜਾ ਜੀ ਉਹ ਸਾਹਮਣੇ ਆ। ਕਾਫੀ ਝਾੜਾਂ ਜਿਹੜੀਆਂ ਦੀ ਉਹ ਸੁਪਰੀਮ ਕੋਰਟ ਦੇ ਵਿੱਚ ਦੋਏ ਧਿਰਾਂ ਨੂੰ ਜਿਹੜੀਆਂ ਦੀ ਉਹ ਪਈਆਂ ਨੇ। ਸੁਪਰੀਮ ਕੋਰਟ ਨੇ ਆਪਣਾ ਫੈਸਲਾ ਤਾਂ ਅਜੇ ਜਿਹੜਾ ਦੀ ਰਾਖਵਾਂ ਰੱਖ ਰਿਹਾ। ਲੋਕ ਵਰਮਾ ਤੇ ਉਹਨੂੰ ਜਬਰੀ ਛੁੱਟੀ ਦੇ ਉੱਤੇ ਭੇਜਣ ਦੇ ਵਾਸਤੇ, ਉਹਨੂੰ ਪਾਵਰਲੈਸ ਜਿਹੜਾ ਦੀ ਕਰਨ ਦੇ ਵਾਸਤੇ ਜਿਹੜੀਆਂ ਦੋ ਪਟੀਸ਼ਨਾਂ ਸੀਗੀਆਂ, ਇਹਨਾਂ ਦੇ ਉੱਤੇ ਸੁਣਵਾਈ ਜਿਹੜੀ ਦੀ ਹੋਈ। ਜਿਹੜਾ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ CVC, ਉਹਨੇ ਵਰਮਾ ਨੂੰ ਜਬਰੀ ਛੁੱਟੀ ਦੇ ਉੱਤੇ ਭੇਜਣ ਦੇ ਵਾਸਤੇ ਆਪਣਾ ਪ੍ਰਤੀਕਰਮ ਜਿਹੜਾ ਜੀ ਇਹ ਦਿੱਤਾ ਕਿ ਜਦੋਂ ਕਈ ਵਾਰੀ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਜੀ ਕੁਛ ਵੱਖਰੇ ਇਲਾਜ ਦੀ ਲੋੜ ਜਿਹੜੀ ਜੀ ਉਹ ਪੈਂਦੀ ਆ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਦੀ ਕਾਰਵਾਈ ਦਾ ਮੂਲ ਜਿਹੜਾ ਤੱਤ ਹੈ ਉਹ ਸੰਸਥਾ ਦੇ ਹਿੱਤ ਦੇ ਵਿੱਚ ਹੋਵੇ। ਜਿਹੜਾ ਇੱਥੇ ਸੀਗੇ ਜਿਹੜੀ ਇੱਕ NGO ਆ ਜਿਹਨੇ ਇਹ ਇੱਕ ਪਟੀਸ਼ਨ ਜਿਹੜੀ ਦੀ ਉਹ ਦਾਇਰ ਕੀਤੀ ਸੀਗੀ ਇਸ ਮਾਮਲੇ ਲੈ ਕੇ, ਉਹਨੂੰ ਝਾੜ ਜਿਹੜੀ ਦੀ ਉਹ ਪਾਈ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਨੇ ਇਹ ਗੱਲ ਜਿਹੜੇ ਜੱਜ ਨੇ ਚੀਫ ਜਸਟਿਸ, ਉਹਨਾਂ ਨੇ ਇਹ ਗੱਲ ਆਖੀ ਉਹਨੂੰ ਕਿ ਕੀ ਕੋਈ ਵਿਅਕਤੀ ਜਦੋਂ ਮੰਨ ਲਓ ਉਹਨੂੰ ਤੁਸੀਂ 2 ਸਾਲਾਂ ਦੇ ਵਾਸਤੇ ਲਾ ਦਿੱਤਾ ਤਾਂ ਕੀ ਉਹ ਆਜ਼ਾਦ ਹੋ ਜਾਂਦਾ ਇਹਦੇ ਵਾਸਤੇ ਕਿ ਉਹ ਆਪ ਹੁਦਰੀਆਂ ਕਰੇ? ਤੇ ਜੇ ਆਪ ਹੁਦਰੀਆਂ ਉਹ ਕਰੇ ਤਾਂ ਉਹਦੇ ਉੱਤੇ ਕੋਈ ਰਿਸਟ੍ਰਿਕਸ਼ਨ ਜਿਹੜੀ ਨਹੀਂ ਲੱਗ ਸਕਦੀ, ਇਹ ਜਿਹੜਾ ਦੀ ਪੁੱਛਿਆ ਗਿਆ। ਦੂਜੇ ਪਾਸੇ ਜਿਹੜੀ ਅਦਾਲਤ ਸੀਗੀ ਉਹਨੇ ਸਰਕਾਰ ਨੂੰ ਇਹ ਗੱਲ ਕਹੀ ਕਿ ਸਰਕਾਰ ਨੂੰ ਨਿਰਪੱਖ ਹੋਣਾ ਚਾਹੀਦਾ ਸੀ ਇਸ ਮਾਮਲੇ ਦੇ ਉੱਤੇ। ਇਹ ਵੀ ਜਿਹੜਾ ਜੀ ਪੁੱਛਿਆ ਗਿਆ ਕਿ ਤੁਸੀਂ ਇਹ ਦੱਸੋ ਕਿ ਇਹ ਮਾਮਲਾ ਜਦੋਂ 3 ਮਹੀਨਿਆਂ ਤੋਂ ਚੱਲ ਰਿਹਾ ਸੀਗਾ ਤੇ ਫਿਰ ਕੀ ਲੋੜ ਪੈ ਗਈ ਕਿ ਇੱਕ ਤਾਂ ਇਹਦੇ ਉੱਤੇ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ 3 ਮਹੀਨੇ ਪਹਿਲਾਂ, ਤੇ 3 ਮਹੀਨੇ ਜਿਹੜਾ ਜੀ ਉਹ ਇੰਤਜ਼ਾਰ ਕਰਕੇ ਰਾਤ ਨੂੰ ਕਾਰਵਾਈ ਕੀਤੀ ਗਈ। ਜਿਹੜੇ ਦਫ਼ਤਰ ਸੀ ਉਹ ਸੀਲ ਕਰ ਦਿੱਤੇ ਗਏ, ਉੱਥੋਂ ਜਿਹੜਾ ਜੀ ਉਹ ਕੱਢ ਦਿੱਤਾ ਗਿਆ ਸੀਨੀਅਰ ਅਫਸਰਾਂ ਨੂੰ। ਜਿਹੜੀ ਸੁਪਰੀਮ ਅਦਾਲਤ ਹੈ ਜੀ ਉਹਨੇ ਇਹ ਗੱਲ ਪੁੱਛੀ ਕਿ ਜਿਹੜੀ ਇਹ ਇੱਕ ਛਾਣਬੀਣ ਕਰਨ ਵਾਲੀ ਵੱਡੀ ਸੰਸਥਾ ਸੀਗੀ, ਉਹਦਾ ਜਲੂਸ ਕਿਉਂ ਸਰਕਾਰ ਨੇ ਕਿਉਂ ਕੱਢਿਆ? ਦੋਨਾਂ ਧਿਰਾਂ ਨੂੰ ਹੀ ਜਿਹੜਾ ਜੀ ਉਹ ਬਰਾਬਰ ਦੀ ਝਾੜ ਪਾਈ ਜਿਹੜੇ ਚੀਫ ਜਸਟਿਸ ਨੇ ਜੀ ਰੰਜਨ ਗੋਗੋਈ ਹੋਰਾਂ ਵਾਲੇ ਬੈਂਚ ਨੇ। ਹੁਣ ਇਹ ਫੈਸਲਾ ਕਿੱਦਣ ਆਉਂਦਾ ਇਹਦਾ ਇੰਤਜ਼ਾਰ ਕਰਨਾ ਪਊਗਾ। ਕਿਸੇ ਸਮੇਂ ਵੀ ਜਿਹੜਾ ਜੀ ਇਹ ਫੈਸਲਾ ਸੁਪਰੀਮ ਕੋਰਟ ਸੁਣਾ ਸਕਦੀ ਆ। ਉਹਦੇ ਵਿੱਚ ਵੇਖਣਾ ਇਹ ਹੋਊਗਾ ਕਿ ਇੱਕ ਤਾਂ ਜਿਹੜੀ ਆ ਕਿਉਂਕਿ ਜਿਹੜਾ CBI ਦਾ ਡਾਇਰੈਕਟਰ ਲਾਇਆ ਜਾਂਦਾ ਉਹਦੀ ਇੱਕ ਪ੍ਰਕਿਰਿਆ ਹੈ
इस प्रक्रिया दे विच प्रधान मंत्री, विरोधी धिर दे नेता ते सुप्रीम कोर्ट के चीफ जस्टिस जिहड़े आ जी वो 3 जाने बह के नवां जिहड़ा जी वो लाउंदे आ। जे इदां दा फैसला करना होवे आलोक वर्मा वर्गा कि उहनूं जबरी छुट्टी ते भेज दिओ, कोई होर ला दिओ, फिर भी प्रक्रिया यही है। वो प्रक्रिया जिहड़ी है जी वो उलंघी गई आ। इस करके इहदे उत्ते सुप्रीम कोर्ट का फैसला बड़ा अहम जिहड़ा जी रोल अदा करूगा। एक तो मौजूदा दौर दे विच जो चल रहा उहदे वास्ते ते अग्गों जिहड़ा जी इदां दीयां आप हुदरियां नूं रोकिया जा सके। सो एक बहुत वड्डी उम्मीद जिहड़ी है जी वो रंजन गोगोई होरां दी अगवाई वाले बैंच तो पूरा मुल्क लाई बैठा है जी। ते अगे मौड़ बंब धमाके की जे गल करिए, इन्नी देर हो गई ਉਹਦਾ कुछ नहीं होया, कदी खुल गया कदी बंद हो गया, हुण मुड़ फिर हाई कोर्ट दे विच खोलिया गया। ਉਹਦੀ बहुत कुछ क्लीयर है इस मामले दे विच। पुलिस जिहड़ी है जी वो करना नहीं चाहुंदी इस मामले दे विच बहुता कुछ। ਉਹਦੇ कई ਜਿਹੜੇ जी पोलीटिकल रीजन ने। ਜਦੋਂ ਇਹ ਧਮਾਕਾ ਹੋਇਆ ਸੀਗਾ ਤਾਂ ਇਹਨੇ ਪੰਜਾਬ ਦੀ ਰਾਜਨੀਤਿਕ ਆਬੋ ਹਵਾ ਬਦਲ ਕੇ ਰੱਖ ਦਿੱਤੀ ਸੀ। उस टाइम ਜਦੋਂ ਇਹ ਲੱਗ ਰਿਹਾ ਕਿ ਇੱਕ ਤੀਜੀ ਧਿਰ ਜਿਹੜੀ ਆ ਜੀ ਬਹੁਤ ਸਟਰੋਂਗ ਬਣ ਕੇ ਉੱਭਰ ਆਈ ਪੰਜਾਬ ਦੇ ਵਿੱਚ ਤੇ ਉਹ ਲਗਭਗ ਸੱਤਾ ਦੇ ਬਿਲਕੁਲ ਨਜ਼ਦੀਕ ਸੀ, ਤਾਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੋਏ ਇਸ ਬੰਬ ਧਮਾਕੇ ਦੇ ਬਾਰੇ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਤੇ ਬੀਜੇਪੀ ਨੇ ਅਜਿਹਾ ਪ੍ਰਚਾਰ ਕੀਤਾ ਕਿ ਇਹ ਧਮਾਕਾ ਇਹ ਤੀਜੀ ਉੱਭਰ ਰਹੀ ਧਿਰ ਨੇ ਆਪਣੇ ਖਾਲਿਸਤਾਨੀ ਜਿਹੜੇ ਮਿੱਤਰ ਨੇ ਉਹਨਾਂ ਦੇ ਨਾਲ ਰਲ ਕੇ ਕੀਤਾ। ਇਹਨੇ ਸਾਰਾ ਕੁਝ ਜਿਹੜਾ ਜੀ ਉਹ ਪਲਟ ਕੇ ਰੱਖ ਦਿੱਤਾ ਸੀਗਾ। ਜਦੋਂ ਹੌਲੀ ਹੌਲੀ ਇੱਕ ਜਿਹੜੀ ਸਿੱਟ ਬਣੀ, ਸਿੱਟ ਨੇ ਇਹਦੀ ਪੈਰਵਾਈ ਕੀਤੀ ਤਾਂ ਧਮਾਕੇ ਦੀਆਂ ਤੰਦਾਂ ਜਾ ਕੇ ਖੁੱਲੀਆਂ ਸਰਸੇ ਵਾਲੇ ਡੇਰੇ ਦੇ ਅੰਦਰ। ਵੀ ਕਾਰ ਤਾਂ ਉੱਥੇ ਲਿਆਂਦੀ ਗਈ ਸੀ, ਸਰਸੇ ਵਾਲੇ ਡੇਰੇ ਦਾ ਕੁੜਮ ਜਿਹੜਾ ਸੀਗਾ ਜੀ ਇੱਥੋਂ ਚੋਣ ਖੁਦ ਲੜ ਰਿਹਾ ਸੀ, ਜਿੱਥੇ ਇਹ ਉਹਦਾ ਚੋਣ ਪ੍ਰਚਾਰ ਚੱਲ ਰਿਹਾ ਸੀ, ਉਹ ਆਪ ਵੀ ਮੌਜੂਦ ਸੀ, ਉੱਥੇ ਹੀ ਇਹ ਧਮਾਕਾ ਹੋਇਆ ਸੀ। 7 ਜਾਣੇ ਇਸ ਦੇ ਵਿੱਚ ਜਿਹੜਾ ਜੀ ਉਹ ਮਾਰੇ ਗਏ ਸੀਗੇ। ਇਹ ਧਮਾਕੇ ਦੀਆਂ ਜਦੋਂ ਤੰਦਾਂ ਜਿਹੜੀ ਬੰਦੇ ਵੀ ਆਇਡੈਂਟੀਫਾਈ ਹੋ ਗਏ, ਡੇਰੇ ਦੇ ਬਾਹਰ ਜਾ ਕੇ ਫਿਰ ਜਿਹੜੀ ਜੀ ਉਹ ਰੁਕ ਜਾਂਦੀ ਰਹੀ। ਹੁਣ ਇਹ ਧਮਾਕੇ ਦਾ ਕੇਸ, ਮੌੜ ਬੰਬ ਧਮਾਕੇ ਦਾ ਕੇਸ ਮੁੜ ਕੇ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਖੁੱਲ ਗਿਆ। ਹਾਈ ਕੋਰਟ ਦੇ ਚੀਫ ਜਸਟਿਸ ਨੇ ਪੰਜਾਬ ਸਰਕਾਰ ਨੂੰ ਫਿਰ ਨੋਟਿਸ ਜਾਰੀ ਕਰ ਦਿੱਤਾ। ਪਾਤੜਾਂ ਦੇ ਰਹਿਣ ਵਾਲੇ ਵਿਅਕਤੀ ਨੇ ਮੁੜ ਕੇ ਪਟੀਸ਼ਨ ਦਾਇਰ ਕਰਕੇ ਮੌੜ ਧਮਾਕੇ ਦੀ ਜਾਂਚ ਜਿਹੜੀ ਆ NIA ਜਾਂ CBI ਤੋਂ ਕਰਾਉਣ ਦੀ ਮੰਗ ਰੱਖੀ ਆ। ਪਟੀਸ਼ਨਰ ਕਹਿੰਦਾ ਕਿ ਜਾਂਚ ਪੰਜਾਬ ਸਰਕਾਰ ਦੇ ਵੱਸ ਦਾ ਰੋਗ ਹੀ ਨਹੀਂ, ਜਿਹਦੇ ਕਰਕੇ ਕੇਂਦਰੀ ਏਜੰਸੀ ਨੂੰ ਸੌਂਪੀ ਜਾਵੇ। ਹਾਈ ਕੋਰਟ ਨੇ 26 ਫਰਵਰੀ 19 ਜਿਹੜੀ ਹੈ ਜੀ ਉਹ ਤੈਅ ਕੀਤੀ ਆ ਔਰ ਮੌੜ ਧਮਾਕੇ ਦੀ ਤਫਤੀਸ਼ ਦੇ ਬਾਰੇ ਵਿਸ਼ੇਸ਼ ਜਾਂਚ ਟੀਮ SIT ਜਿਹੜੀ ਆ ਉਹਨੂੰ ਮੁੜ ਕੇ ਪੇਸ਼ ਹੋਣਾ ਪੈ ਸਕਦਾ। ਜਦੋਂ ਪਿਛਲੀ ਵਾਰੀ ਇਹ ਗੱਲ ਚੱਲੀ ਸੀਗੀ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, SIT ਨੇ ਇੱਕ ਵਾਰੀ ਫੇਰ ਜਾਂਚ ਜਿਹੜੀ ਹੈ ਜੀ ਉਹ ਤੇਜ਼ ਕਰਤੀ ਸੀ। ਪਹਿਲਾਂ ਅਫਸਰ ਜਿਹੜੇ ਸੀਗੇ ਜੀ ਲਾਏ ਹੋਏ ਇੱਥੇ SIT ਦੇ, ਉਹਨਾਂ ਨੂੰ ਬਦਲ ਦਿੱਤਾ ਗਿਆ ਸੀਗਾ ਜੀ ਦੂਰ ਦਰਾਡੇ। ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਚਲੇ ਗਿਆ, ਫਸਤੇ ਸੀ ਪੁਲਿਸ ਤੇ ਸਰਕਾਰ, ਕੀਤਾ ਇਹ ਗਿਆ ਕਿ ਦੁਬਾਰਾ ਮੁੜ ਕੇ ਫੇਰ ਉਹ ਅਫਸਰ ਜਿਹੜੇ ਸੀ ਉਸੇ ਜਗ੍ਹਾ ਦੇ ਉੱਤੇ ਲਾਤੇ ਔਰ ਹਾਈ ਕੋਰਟ ਦੇ ਵਿੱਚ ਇਹ ਕਿਹਾ ਗਿਆ ਲਿਖ ਕੇ ਤਾਂ ਦੇਖੋ ਜੀ ਅਸੀਂ ਤਾਂ ਇਹਦੀ ਬੜੀ ਗੰਭੀਰਤਾ ਦੇ ਨਾਲ ਮੁੜ ਕੇ ਜਾਂਚ ਜਿਹੜੀ ਸ਼ੁਰੂ ਕਰਤੀ ਆ। ਜਦੋਂ ਹਾਈ ਕੋਰਟ ਨੇ ਉਹ ਸੰਤੁਸ਼ਟ ਆ ਹੁਣ ਸਾਰੇ ਕੁਝ ਤੋਂ, ਮਾਮਲਾ ਫਿਰ ਠੱਪ ਹੋ ਗਿਆ ਜੀ। ਪਰ ਇਹ ਜਿਹੜਾ ਵਿਅਕਤੀ ਆ ਜੀ ਉਹਦਾ ਵੀ ਸਿਰੜ ਵੱਡਾ ਜੀ, ਉਹ ਦੁਬਾਰਾ ਫਿਰ ਹਾਈ ਕੋਰਟ ਦੇ ਵਿੱਚ ਚਲੇ ਗਿਆ। ਹੁਣ ਦੇਖਦੇ ਆ SIT ਜਦੋਂ ਹੁਣ ਪੇਸ਼ ਹੁੰਦੀ ਆ, ਸਰਕਾਰ ਜਿਹੜੀ ਪੇਸ਼ ਹੁੰਦੀ ਆ, ਇਸ ਵਾਰੀ ਉਹ ਕੀ ਐਕਸਕਿਊਜ਼ ਜਿਹੜਾ ਜੀ ਉਹ ਹਾਈ ਕੋਰਟ ਨੂੰ ਦਿੰਦੀ ਆ। ਇਹ ਜਿਹੜਾ ਪਿਛਲਾ ਸਮਾਂ ਲੰਘ ਗਿਆ ਇਹਦੇ ਦੌਰਾਨ ਉਹਨੇ ਕੀ ਕੀਤਾ ਤੇ ਇਹਦੇ ਵਾਸਤੇ ਜਿਹੜਾ ਜੀ ਕੀ ਕੀਤਾ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਇਹ ਵੀ ਸਾਹਮਣੇ ਆਈ ਸੀ ਕਿ ਪੁਲਿਸ ਜਿਹੜੀ ਆ ਉਹ ਇੰਟੈਲੀਜੈਂਸ ਬਿਊਰੋ ਦੀ ਮਦਦ ਜਿਹੜੀ ਆ ਜੀ ਉਹ ਲੈ ਰਹੀ ਆ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ। ਹੁਣ ਸਵਾਲ ਇਹ ਆ, ਬੰਦੇ ਇੱਥੋਂ ਦੇ ਨੇ, 2 ਤਾਂ ਪੰਜਾਬ ਦੇ ਰਹਿਣ ਵਾਲੇ ਆ, ਇਹਨਾਂ ਨੂੰ ਅਸਮਾਨ ਖਾ ਗਿਆ ਜਾਂ ਧਰਤੀ ਜਿਹੜੀ ਆ ਜੀ ਉਹ ਨਿਕਲ ਗਈ, ਇਸ ਜਗ੍ਹਾ ਦੇ ਉੱਤੇ ਬੰਦੇ ਜਿਹੜਾ ਜੀ ਇਹ ਚਲੇ ਗਏ। ਜਦੋਂ ਇਹਨਾਂ ਬੰਦਿਆਂ ਦਾ ਪਿੱਛਾ ਕਰਦਿਆਂ ਇੱਕ ਵਾਰੀ SIT ਜਿਹੜੀ ਸੀਗੀ ਉਹਨਾਂ ਦੇ ਬਰੂਹਾਂ ਦੇ ਉੱਤੇ ਜਾ ਪੁੱਜੀ ਸੀ ਤੇ ਮੁੜ ਕੇ ਕਿਹੜਾ ਪ੍ਰੈਸ਼ਰ ਸੀਗਾ ਜੀ ਜਿਹੜਾ ਇੰਨਾ ਪੈ ਗਿਆ ਕਿ ਅੱਜ ਤੱਕ ਇਹ ਬੰਦੇ ਜਿਹੜੇ ਆ ਜੀ ਉਹ ਪੁਲਿਸ ਦੇ ਕਾਬੂ ਹੇਠ ਹੀ ਨਹੀਂ ਆਏ। ਜੇ ਇੱਕ ਗੈਂਗਸਟਰ ਮਾਰਿਆ ਜਾਂਦਾ ਤਾਂ ਉਹਦਾ ਟਵੀਟ ਝੱਟ ਦੇਣੀ ਆ ਜਾਂਦਾ, ਜੇ ਕੋਈ ਬੰਬ ਧਮਾਕਾ ਹੁੰਦਾ ਉਹਦੀ ਪ੍ਰੈਸ ਕਾਨਫਰੰਸ ਜਿਹੜੀ ਆ ਜੀ ਮਿੰਟ 'ਚ ਹੋ ਜਾਂਦੀ ਆ। ਇਹ ਇੱਥੇ 7 ਲੋਕ ਮਰੇ ਆ ਔਰ ਇਹ ਕਿਉਂ ਨਹੀਂ ਜਿਹੜਾ ਜੀ ਉਹ ਸਰਕਾਰ ਖੋਲ੍ਹਣਾ ਚਾਹੁੰਦੀ, ਕਿਉਂ ਇਹ ਮਾਮਲਾ ਨਹੀਂ ਜਿਹੜਾ ਜੀ ਅੱਜ ਤੱਕ ਇਹ ਅਣਸੁਲਝਿਆ ਜਿਹੜਾ ਜੀ ਉਹ ਰੱਖਿਆ ਹੋਇਆ।
ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਡੇ ਬਾਈ ਡੇ ਵੱਡੇ ਹੁੰਦੇ ਤੁਰੇ ਜਾਂਦੇ ਨੇ। ਬਿਲਕੁਲ ਜੀ, ਹੋ ਸਕਦਾ ਕਿ ਰਿਸ਼ਤੇਦਾਰ ਵੀ ਫਸਦੇ ਹੋਣ ਮੌਜੂਦਾ ਸਰਕਾਰ ਦੇ, ਹੋ ਸਕਦਾ ਹੈ ਵੀ। ਅਤੇ ਅੱਗੇ ਆਪਾਂ ਸੁਪਰੀਮ ਕੋਰਟ ਦੀ ਜੇ ਗੱਲ ਕਰੀਏ, ਉਸ ਨੇ ਕਿਹਾ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਖਤਰਨਾਕ ਅਤਿਆਚਾਰ ਸੜਕਾਂ 'ਤੇ ਟੋਏ। ਤਾਂ ਜੁਲਾਈ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਸੜਕ ਹਾਦਸਿਆਂ ਦੇ ਵਿੱਚ ਹੋ ਰਹੀਆਂ ਜਿਹੜੀਆਂ ਮੌਤਾਂ ਸੀਗੀਆਂ ਉਹਦੇ ਉੱਤੇ ਫਿਕਰਮੰਦੀ ਜਤਾਈ ਸੀਗੀ, ਔਰ ਸੁਪਰੀਮ ਕੋਰਟ ਨੇ ਸੜਕ ਸੁਰੱਖਿਆ ਬਾਰੇ ਕਮੇਟੀ ਨੂੰ ਮਾਮਲੇ ਦੀ ਜਾਂਚ ਪੜਤਾਲ ਕਰਨ ਦੇ ਵਾਸਤੇ ਕਿਹਾ ਸੀਗਾ। ਪਰ ਗੱਲ ਇਹ ਹੈ ਨਾ ਕਿ ਜਿਹੜਾ ਸਰਪੰਚ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਪਰਨਾਲਾ ਉੱਥੇ ਹੀ ਜਿਹੜਾ ਜੀ ਉਹ ਰਹਿੰਦਾ। ਹੁਣ ਮੁੜ ਕੇ ਫਿਰ 5 ਸਾਲਾਂ ਦੇ ਵਿੱਚ ਸੜਕਾਂ ਦੇ ਉੱਤੇ ਪਏ ਟੋਇਆਂ ਕਰਕੇ ਸੜਕੀ ਹਾਦਸਿਆਂ ਦੇ ਵਿੱਚ ਮੁਲਕ ਭਰ ਦੇ ਵਿੱਚ 14,926 ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਆ। ਇਹਦੇ ਉੱਤੇ ਸੁਪਰੀਮ ਕੋਰਟ ਨੇ ਫਿਰ ਫਿਕਰਮੰਦੀ ਜਿਹੜੀ ਜ਼ਾਹਰ ਕੀਤੀ ਹੈ, ਔਰ ਇਹ ਗੱਲ ਕਹੀ ਹੈ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਮੌਤਾਂ ਕਿਸੇ ਵੀ ਤਰੀਕੇ ਦੇ ਨਾਲ ਐਕਸੈਪਟ ਨਹੀਂ ਕੀਤੀਆਂ ਜਾ ਸਕਦੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਇੰਨੀਆਂ ਮੌਤਾਂ ਤਾਂ ਸਰਹੱਦ ਤੇ ਵੀ ਨਹੀਂ ਹੁੰਦੀਆਂ। ਜਸਟਿਸ ਮਦਨ ਬੀ ਲੋਕਰ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪੂਰੇ ਮੁਲਕ ਦੇ ਵਿੱਚ ਸੜਕੀ ਟੋਇਆਂ ਕਰਕੇ ਹੁੰਦੀਆਂ ਮੌਤਾਂ, ਸਰਹੱਦ ਦੇ ਉੱਤੇ ਹੁੰਦੀਆਂ ਮੌਤਾਂ ਜਾਂ ਦਹਿਸ਼ਤਗਰਦਾਂ ਦੇ ਹੱਥੋਂ ਮਾਰੇ ਜਾਂਦੇ ਲੋਕਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਨੇ। ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਜਿਹੜੀ ਹੈ ਇਹਦੇ ਵਿੱਚ ਇਹ ਕੀਤੀ ਆ ਕਿ ਇਹ ਸੜਕੀ ਅੱਤਵਾਦ ਹੈ, ਜਿਹਦੇ ਉੱਤੇ ਇੰਨੇ ਲੋਕ ਜਿਹੜੇ ਆ ਜੀ ਉਹ ਰੋਜ਼ ਮੌਤ ਦੇ ਮੂੰਹ ਪੈਂਦੇ ਆ। ਬੈਂਚ ਦੇ ਵਿੱਚ ਸ਼ਾਮਲ ਜਿਹੜੇ ਚੀਫ ਜਸਟਿਸ ਜਿਹੜੇ ਨੇ ਜੀ, ਉਹਨਾਂ ਨੇ 13 ਤੋਂ ਲੈ ਕੇ 17 ਦੇ ਅਰਸੇ ਦੇ ਦੌਰਾਨ ਸੜਕੀ ਟੋਇਆ ਕਰਕੇ ਹੋਏ ਹਾਦਸਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਤੋਂ ਉਹਨਾਂ ਨੇ ਕਿਹਾ ਕਿ ਇਹ ਇਸ਼ਾਰਾ ਮਿਲਦਾ ਕਿ ਜਿਹੜੇ ਸਰਕਾਰੀ ਮਹਿਕਮੇ ਸੜਕਾਂ ਦੀ ਸਾਂਭ ਸੰਭਾਲ ਨਹੀਂ ਕਰ ਰਹੇ। ਬੈਂਚ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਾਲੀ ਸੜਕ ਸੁਰੱਖਿਆ ਬਾਰੇ ਸੁਪਰੀਮ ਕੋਰਟ ਦੀ ਕਮੇਟੀ ਦੇ ਵੱਲੋਂ ਭਾਰਤ ਦੇ ਵਿੱਚ ਸੜਕੀ ਟੋਇਆ ਕਰਕੇ ਹੋਈ ਮੌਤਾਂ ਦੇ ਸੰਬੰਧੀ ਜਿਹੜੀ ਦਾਇਰ ਰਿਪੋਰਟ ਸੀ ਉਹਦੇ ਤੋਂ ਬਾਅਦ ਜਿਹੜਾ ਜੀ ਉਹ ਜਵਾਬ ਮੰਗਿਆ। ਇਹਦਾ ਸਰਕਾਰ ਜਵਾਬ ਦੇਵੇ, ਕਮੇਟੀ ਜਿਹੜੀ ਹੈ ਜੀ ਜਵਾਬ ਦੇਵੇ ਕਿ ਉਹ ਕੀ ਕਰ ਰਹੇ ਆ ਸੜਕਾਂ ਦੇ ਉੱਤੇ ਚੱਲ ਰਹੇ ਇਸ ਜਿਹੜਾ ਜੀ ਅੱਤਵਾਦ ਹੈ ਉਹਨੂੰ ਰੋਕਣ ਦੇ ਵਾਸਤੇ। ਜੀ ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਬਿਲਕੁਲ ਖਬਰਾਂ ਜਿਹੀਆਂ ਬੰਦ ਹੀ ਹੋ ਗਈਆਂ, ਸ਼ਾਇਦ ਇਸ ਤਰ੍ਹਾਂ ਲੱਗਾ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ, ਪਰ ਫਿਰ ਵੀ ਜਦ ਦੇਖਦੇ ਹਾਂ ਪੰਜਾਬ ਦੇ ਵਿੱਚ ਨਸ਼ੇ ਦੀਆਂ ਓਵਰਡੋਜ਼ ਦੇ ਨਾਲ ਅਜੇ ਵੀ ਮੌਤਾਂ ਹੋ ਰਹੀਆਂ। ਐਕਚੁਅਲੀ ਖਬਰਾਂ ਬੰਦ ਹੋਈਆਂ ਜੀ, ਖਬਰਾਂ ਪਤਾ ਨਹੀਂ ਜਿਹੜਾ ਜੀ ਉਹ ਧਿਆਨ ਹੀ ਸਾਈਡ ਤੇ ਹੋ ਗਿਆ ਸਾਰਿਆਂ ਦਾ ਜੀ। ਸਰਕਾਰ ਜਿਹੜੀ ਆ ਉਹ ਚੁੱਪ ਕਰਕੇ ਬਹਿ ਗਈ। ਜਿਹੜੇ ਉਦੋਂ ਭੱਜੇ ਫਿਰਦੇ ਸੀ ਹਸਪਤਾਲਾਂ ਦੇ ਵਿੱਚ, ਜਦੋਂ ਲੋਕ ਬਾਹਰ ਨਿਕਲ ਆਏ ਸੀ ਸੜਕਾਂ ਦੇ ਉੱਤੇ ਭੱਜ ਕੇ ਇੱਕ ਤੋਂ ਦੂਜੇ ਤੋਂ ਮੂਹਰੇ ਹੋ ਕੇ ਡੋਪ ਟੈਸਟ ਆਪਣਾ ਜਿਹੜਾ ਜੀ ਉਹ ਕਰਵਾ ਰਹੇ ਸੀਗੇ, ਜਿਹੜੀ ਉਹ ਮੁਹਿੰਮ ਸੀ ਉਹਨੂੰ ਫੇਲ ਕਰਨ ਦੇ ਵਾਸਤੇ ਕੁਝ ਸਿਆਸੀ ਪਾਰਟੀਆਂ ਵਾਲੇ ਝੰਡੀਆਂ ਲੈ ਕੇ ਨਿਕਲ ਆਏ ਸੀਗੇ। ਉਹੀ ਜਿਹੜੇ ਨਾਅਰੇ ਲੋਕਾਂ ਨੇ ਦਿੱਤੇ ਸੀਗੇ ਉਹਨਾਂ ਨੂੰ ਉਲਟ ਪੁਲਟ ਕਰਕੇ ਹੁਣ ਉਹ ਵੀ ਇਸ ਮਾਮਲੇ ਦੇ ਉੱਤੇ ਚੁੱਪ ਕਰਕੇ ਜਿਹੜਾ ਜੀ ਉਹ ਬਹਿ ਗਏ। ਜਿਹੜੀਆਂ ਮੌਤਾਂ ਨੇ ਨਸ਼ੇ ਦੇ ਨਾਲ ਹੋ ਰਹੀਆਂ ਉਹ ਨਿਰੰਤਰ ਜਾਰੀ ਨੇ। ਪੰਜਾਬ ਦਾ ਇੱਕ ਜਿਹੜਾ ਜੀ ਸ਼ਹਿਰ, ਜਿਹੜਾ ਤੁਸੀਂ ਕਹਿ ਲਓ ਕਿ ਪੱਥਰਾਂ ਦਾ ਜੰਗਲ ਹੀ ਉੱਥੇ ਬਹੁਤਾ ਉੱਗਿਆ ਹੋਇਆ, ਜ਼ੀਰਕਪੁਰ, ਤੇ ਬਹੁਤ ਸਾਰੇ ਫਲੈਟ ਤੇ ਹੋਰ ਸਾਰਾ ਕੁਛ ਨਿਕਲਿਆ। ਜਿਹੜੇ ਲੋਕ ਮੋਹਾਲੀ ਜਾਂ ਚੰਡੀਗੜ੍ਹ ਦੇ ਵਿੱਚ ਅਫੋਰਡ ਨਹੀਂ ਕਰਦੇ ਉਹ ਜ਼ੀਰਕਪੁਰ ਵੱਲ ਨੂੰ ਆਏ। ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸਟੂਡੈਂਟ ਤੇ ਕੰਮਕਾਰ ਕਰਨ ਵਾਲੇ ਰਹਿੰਦੇ ਆ। ਜ਼ੀਰਕਪੁਰ ਜਿਹੜਾ ਜੀ ਰੇਪ ਪਾਰਟੀਆਂ ਦੇ ਮਾਮਲੇ ਦੇ ਵਿੱਚ ਇਸ ਵੇਲੇ ਉਹਦੀ ਝੰਡੀ ਆ। ਮਹਿੰਗੇ ਨਸ਼ੇ ਜਿਹੜੇ ਜੀ ਇੱਥੇ ਇਹਨਾਂ ਦੀ ਬਹੁਤ ਵੱਡੀ ਖਪਤ ਜਿਹੜੀ ਜੀ ਉਹ ਹੋ ਰਹੀ ਆ ਜ਼ੀਰਕਪੁਰ ਦੇ ਵਿੱਚ। ਮਹਿੰਗੇ ਤੋਂ ਮਹਿੰਗਾ ਨਸ਼ਾ, ਮਿਓ ਇੱਕ ਸਭ ਤੋਂ ਮਹਿੰਗਾ ਨਸ਼ਾ ਜਿਹੜਾ ਜੀ ਉਹ ਕਿਹਾ ਜਾ ਰਿਹਾ, ਉਹ ਤੇ ਚਿੱਟਾ ਮਣਾ ਨੂੰ ਵੀ ਇੱਥੇ ਜਿਹੜਾ ਜੀ ਉਹ ਲੱਗਦਾ। ਇਹ ਖਬਰਾਂ ਦੇ ਬਾਵਜੂਦ ਇਹਦੇ ਉੱਤੇ ਕੋਈ ਕਿਸੇ ਕਿਸਮ ਦੀ ਕਾਰਵਾਈ ਦੀ ਖਬਰ ਜਿਹੜੀ ਹੈ ਜੀ ਉਹ ਨਹੀਂ ਸੁਣੀ। ਜਿੱਥੇ ਉਹ ਲੋਕ ਜਿਹੜੇ ਜੀ ਗਾਇਬ ਹੋ ਗਏ, ਜਿਹੜੇ ਕਰਾਉਂਦੇ ਫਿਰਦੇ ਸੀਗੇ ਜੀ ਡੋਪ ਟੈਸਟ, ਇਹਦੇ ਨਾਲ ਉਹ ਵੀ ਲੋਕ ਜਿਹੜੇ ਜੀ ਗਾਇਬ ਹੋ ਗਏ, ਜਿਨ੍ਹਾਂ ਨੇ ਕਈ ਕਿਸਮ ਦੇ ਜਿਹੜਾ ਜੀ ਐਲਾਨ ਕਰਤੇ ਸੀ ਆਹ ਵੀ ਹੋਊਗਾ, ਸਾਰਾ ਕੁਛ ਹੀ ਜਿਹੜਾ ਸੀਗਾ ਜੀ ਉਹ ਖਤਮ ਹੋ ਗਿਆ। ਪਰ ਜਿਹੜੀਆਂ ਨਸ਼ੇ ਦੇ ਓਵਰਡੋਜ਼ ਦੇ ਨਾਲ ਮੌਤਾਂ ਨੇ ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ। ਇੱਥੇ ਰਾਜਪੁਰਾ ਦੀ ਇੱਕ ਲੜਕੀ ਜਿਹੜੀ, ਕਿਉਂਕਿ ਜਿਹੜੇ ਇਹ ਆਫਟਰ ਫੈਕਟ ਜਿਹੜੇ ਨੇ ਨਸ਼ੇ ਦੇ ਉਹ ਹੁਣ ਸਾਹਮਣੇ ਆਉਣ ਜਿਹੜਾ ਜੀ ਉਹ ਲੱਗੇ ਆ, ਥਾਂ ਦੇ ਉੱਤੇ ਹੋ ਰਹੀਆਂ ਜਿਹੜੀਆਂ ਮੌਤਾਂ ਤੇ ਜਿਹੜੇ ਹੋ ਰਹੇ ਕਤਲ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਜਿਹੜੀ ਆ ਜੀ ਉਹ ਕਹਾਣੀ ਨਸ਼ਿਆਂ ਦੀ ਹੀ ਜਿਹੜੀ ਉਹ ਨਿਕਲਦੀ ਆ। ਇੱਥੇ ਰਾਜਪੁਰੇ ਇੱਕ ਲੜਕੀ ਜਿਹੜੀ ਜੀ ਕੁਛ ਮੁੰਡੇ ਜਿਹਨੂੰ ਤਰਨਤਾਰਨ ਲੈ ਕੇ ਗਏ, ਉੱਥੇ ਨਸ਼ੇ ਦਾ ਟੀਕਾ ਉਹਨੇ ਲਾ ਲਿਆ, ਓਵਰਡੋਜ਼ ਦੇ ਨਾਲ ਮਾਰੀ ਗਈ।
ਉਹਨੂੰ ਬਿਨਾਂ ਕੱਪੜਿਆਂ ਤੋਂ ਗਲੀ ਦੇ ਵਿੱਚ ਜਿਹੜਾ ਜੀ ਉਹ ਸੁੱਟ ਕੇ ਉੱਥੋਂ ਫਰਾਰ ਹੋ ਗਏ। ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਪਰਿਵਾਰ ਦੇ ਵਿੱਚੋਂ ਇਹ ਲੜਕੀ ਸੀ ਜਿਹਦੀ ਡੈਥ ਤਰਨਤਾਰਨ ਦੇ ਵਿੱਚ ਹੋਈ ਆ। ਤਰਨਤਾਰਨ ਦਾ ਜ਼ਿਕਰ ਆਇਆ ਤੇ ਉੱਥੇ ਜਿਹੜਾ ਜੀ ਪੱਟੀ ਦੇ ਬੱਸ ਸਟੈਂਡ ਦੇ ਉੱਤੇ ਇੱਕ ਬਾਥਰੂਮ ਜਿਹੜਾ ਜੀ ਬਣਿਆ ਹੈ, ਉਹਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਜਿਹੜੀ ਜੀ ਉਹ ਹੋ ਗਈ। ਉਹ ਉੱਥੇ ਬਾਥਰੂਮ ਦੇ ਅੰਦਰ ਜਾ ਕੇ ਟੀਕਾ ਜਿਹੜਾ ਜੀ ਉਹ ਲਾ ਰਿਹਾ ਸੀ। ਅਸਲ ਦੇ ਵਿੱਚ ਜਦੋਂ ਉਹਨੇ ਅੰਦਰੋਂ ਬੂਹਾ ਜਿਹੜਾ ਜੀ ਉਹ ਬੰਦ ਕੀਤਾ ਹੋਇਆ ਸੀਗਾ ਤੇ ਉਹਦਾ ਫੋਨ ਬਾਰ-ਬਾਰ ਜਿਹੜਾ ਵੱਜਦਾ ਸੀਗਾ। ਬਾਹਰ ਬੈਠੇ ਜਿਹੜਾ ਸੀਗਾ ਬੰਦਾ, ਉਹਨੂੰ ਸ਼ੱਕ ਹੋਇਆ। ਉਹਨੇ ਜਿਹੜਾ ਜੀ ਉੱਤੋਂ ਕੰਧ ਟੱਪ ਕੇ ਦੇਖਿਆ ਤਾਂ ਉਹਦੇ ਬਾਂਹ ਦੇ ਵਿੱਚ ਨਸ਼ੇ ਦਾ ਟੀਕਾ ਲੱਗਿਆ ਹੋਇਆ ਸੀਗਾ ਤੇ ਉਹ ਉੱਥੇ ਮਰਿਆ ਪਿਆ ਸੀਗਾ ਜੀ। ਜਗਦੇਵ ਸਿੰਘ ਸਿਰਫ 25 ਸਾਲਾਂ ਦਾ ਜਿਹੜਾ ਜੀ ਦੱਸਿਆ ਜਾ ਰਿਹਾ। ਤਰਨਤਾਰਨ ਦੇ ਥਾਣਾ ਸਿਟੀ ਦੇ ਵਿੱਚ ਇਹ ਤਾਇਨਾਤ ਸੀਗਾ ਤੇ ਪੱਟੀ ਦੇ ਵਿੱਚ ਆਪਣੀ ਮਾਂ ਨਾਲ ਰਹਿੰਦਾ ਸੀਗਾ। ਉਧਰ ਫਰੀਦਕੋਟ ਦੇ ਵਿੱਚ 24 ਸਾਲਾਂ ਦਾ ਗੁਰਪ੍ਰੀਤ ਸਿੰਘ ਜਿਹੜਾ ਜੀ ਉਹ ਮਾਰਿਆ ਗਿਆ। ਇਹ ਵੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮਾਰਿਆ ਗਿਆ। ਪਟਿਆਲੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 3 ਮੌਤਾਂ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋ ਚੁੱਕੀਆਂ ਨੇ। ਪੰਜਾਬ ਦੇ ਵਿੱਚ 2-3 ਡੈਥ ਜਿਹੜੀਆਂ ਦੀ ਉਹ ਨਸ਼ੇ ਦੀ ਓਵਰਡੋਜ਼ ਦੇ ਨਾਲ ਰੋਜ਼ ਜਿਹੜਾ ਦੀ ਉਹ ਹੋ ਰਹੀਆਂ ਨੇ। ਪਰ ਉਹ ਲੋਕ ਜਿਨ੍ਹਾਂ ਨੇ ਕਿਹਾ ਸੀਗਾ ਜੀ ਕਿ ਕੰਟਰੋਲ ਹੋ ਗਿਆ ਸਾਰਾ ਕੁਛ, ਅੱਜ ਤੱਕ ਨਾ ਕੋਈ ਮਗਰਮੱਛ ਜਿਹੜਾ ਜੀ ਉਹ ਫੜਿਆ ਗਿਆ, ਨਾ ਵੱਡਾ ਬੰਦਾ ਕੋਈ ਜਿਹੜਾ ਜੀ ਉਹ ਫੜਿਆ ਗਿਆ। ਕਿਉਂਕਿ ਲੋਕ ਬੋਲਦੇ ਨੇ ਜਦੋਂ ਚੁੱਪ ਕਰ ਜਾਂਦੇ ਆ, ਫਿਰ ਉਦੋਂ ਬਾਅਦ ਉਹ ਹੂ ਪਰੇ ਵਾਲੀ ਪ੍ਰਵਿਰਤੀ ਜਿਹੜੀ ਹੈ ਜੀ ਦੁਬਾਰਾ ਸਟਾਰਟ ਹੋ ਗਈ ਆ, ਜਿਹਦੇ ਕਰਕੇ ਇਹ ਮੌਤਾਂ ਜਿਹੜੀਆਂ ਜੀ ਫਿਰ ਇੱਕ ਵਾਰੀ ਵੱਡੇ ਪੱਧਰ ਤੇ ਸਾਹਮਣੇ ਆਉਣ ਲੱਗ ਪਈਆਂ। ਬਿਲਕੁਲ ਜੀ, ਤਾਂ ਮਤਲਬ ਸਪਲਾਈ ਲਾਈਨ ਟੁੱਟੀ ਨੇਗੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।